गुड मॉर्निंग सोनियो, गुड मॉर्निंग। लो बई, यूके ਦੀ ਇੱਕ ਹੋਰ ਠੰਡੀ ਠੰਡੀ ਸਵੇਰ ਦੇ ਨਜ਼ਾਰੇ ਕਰ ਲਓ ਤੁਸੀਂ। ਇਹ ਸ਼ੀਸ਼ਾ ਦੱਸ ਰਿਹਾ ਕਿ ਬਾਹਰ ਬਾਰਿਸ਼ ਹੋ ਰਹੀ ਹੈ ਔਰ ਰੋਡ ਵੀ ਗਿੱਲਾ ਵੀ ਸਾਰਾ, ਤੁਹਾਨੂੰ ਪਤਾ ਚੱਲ ਰਿਹਾ ਹੋਏਗਾ ਕਿ ਬਾਰਿਸ਼ ਹੋ ਰਹੀ। ਉਹ ਸਾਇਰਨ ਦੀ ਆਵਾਜ਼ ਵੀ ਪਈ ਕਿਤੇ ਆਉਂਦੀ ਹੈ। ਮੈਂ ਆਪਣੀ ਉੱਠੀ ਆ, ਆਪਣੇ ਵਿੰਡੋ ਦਾ ਪਰਦਾ ਜ਼ਰਾ ਉੱਪਰ ਕੀਤਾ ਬਲਾਈਂਡ, ਤੇ ਬਈ ਪਤਾ ਚੱਲ ਗਿਆ ਕਿ ਬਾਹਰ ਦੀ ਸੂਰਤ ਹਾਲ ਖਾਸੀ ਖਤਰਨਾਕ ਹੈ। ਜਿਸ ਵਕਤ ਤੁਸੀਂ ਕਮਰੇ ਵਿੱਚੋਂ ਨਿਕਲਣਾ ਹੋਵੇ ਤਾਂ ਟੋਪੀਆਂ ਸ਼ੋਪੀਆਂ ਪਾ ਕੇ ਨਿਕਲਣਾ। ਦੇਖੋ ਬੂਟਾ ਕਿੰਨਾ ਪਿਆ ਹਿਲਦਾ। ਤੇ ਇਹ ਜੀ ਸਾਡਾ ਮਸਕਨ, ਸਾਡਾ ਠਿਕਾਣਾ, ਸਾਡਾ ਕਮਰਾ, ਸਾਡਾ ਰੂਮ, ਸਾਡੀ ਖੁੱਟੀਆ, ਸਾਡਾ ਬਸੇਰਾ, ਜੋ ਵੀ ਤੁਸੀਂ ਇਹਨੂੰ ਅਲਫਾਜ਼ ਦੇ ਦੇਵੋ। ਮੈਂ ਉੱਠੀ ਆ, ਬਿਸਤਰ ਮੈਂ ਠੀਕ ਕਰ ਦਿੱਤਾ ਵੇ, ਬਾਥਰੂਮ ਧੋ ਕੇ ਆਈ ਹਾਂ, ਹੁਣ ਨੀਚੇ ਜਾਵਾਂਗੇ। ਇੱਧਰ ਸ਼ਾਲ ਪਈਏ, ਇੱਧਰ ਪਿਆ ਮੇਰਾ ਪਿਆ ਪਰਸ, ਅਤੇ ਨਾਲ ਮੇਰਾ ਤੌਲੀਆ ਪਿਆ ਵੇ। ਇੱਥੇ ਜਾਨ ਮਾਸ ਅਤੇ ਮਾਸ ਵਾਲਾ ਦੁਪੱਟਾ ਪਿਆ ਵੇ। ਇੱਥੇ ਦੇਖੋ ਕਿੰਨੀਆਂ ਸਾਰੀਆਂ ਸ਼ੈਵਾਂ ਪਈਆਂ ਨੇ। ਅਤੇ ਟਿਸ਼ੂ ਪਿਆ, ਇਹ ਦੇਖੋ ਪਾਣੀ, ਪਾਣੀ ਵਾਲਾ ਗਿਲਾਸ, ਦਵਾਈਆਂ, ਅੱਗੇ ਲੋਸ਼ਨ, ਟਾਈਗਰ ਬਾਮ, ਇਹ ਗੋਡੇ 'ਤੇ ਮਲਣ ਵਾਲੀਆਂ ਦੋਨੋਂ ਦਵਾਈਆਂ, ਇਹ ਮੇਰੇ ਹੈਡਫੋਨਸ, ਇਹ ਮੇਰਾ ਚਸ਼ਮਾ। ਹੁਣ ਇਹਦੇ ਵਿੱਚੋਂ ਕੁਛ ਚੀਜ਼ਾਂ ਮੈਂ ਆਪਣੇ ਬੈਗ ਵਿੱਚ ਰੱਖਾਂਗੀ ਔਰ ਫਿਰ ਅਸੀਂ ਆਪਣਾ ਬੈਗ ਚੁੱਕਾਂਗੇ ਇੱਥੋਂ, ਅਤੇ ਖਰਾਮਾ ਅਸੀਂ ਨੀਚੇ ਦੀ ਤਰਫ ਚਲੇ ਜਾਵਾਂਗੇ। ਜਾ ਕੇ ਕਰਾਂਗੇ ਨਾਸ਼ਤਾ। ਵੀ ਕੰਮ ਕਰਕੇ ਥੱਕ ਜਾਓ ਅਤੇ ਫਿਰ ਤਾਂ ਚਾਹ ਪੀਣ ਨੂੰ ਦਿਲ ਕਰਦਾ ਹੈ, ਕਿ ਮੌਸਮ ਐਸਾ ਵੇ ਕਿ ਇੱਕ ਕੱਪ ਨਾਲ ਗੁਜ਼ਾਰਾ ਨਹੀਂ ਹੁੰਦਾ। ਤੁਸੀਂ ਦਿਨ ਵਿੱਚ ਕਮ ਸੇ ਕਮ 2-3 ਕੱਪ ਤਾਂ ਪੀਂਦੇ ਹੀ ਹੋ ਚਾਹ ਦੇ। ਅਤੇ ਚਾਹ ਵੀ ਇੱਥੇ ਬਸ ਇਹ ਵੇ, ਪੱਕੀ ਚਾਹ ਆਪਣੇ ਵਾਲੀ ਤਾਂ ਨਹੀਂ ਪੱਕਦੀ ਹੈ, ਬਸ ਜਿਹੜੀ ਬਣਾ ਕੇ ਪਤਲੀ ਜਿਹੀ ਟੀ ਇਸ ਤਰ੍ਹਾਂ ਪੀ ਲੈਂਦੇ ਹਾਂ, ਇੰਗਲਿਸ਼ ਟੀ ਇਹਨੂੰ ਕਹਿੰਦੇ ਨੇ, ਅਤੇ ਉਹ ਹੀ ਅਸੀਂ ਗੁਜ਼ਾਰਾ ਕਰ ਲੈਂਦੇ ਹਾਂ। ਸਮਝੋ ਕਹਿਵਾ ਹੀ ਇੱਕ ਕਿਸਮ ਦਾ ਹੁੰਦਾ ਵੇ। ਤੁਹਾਨੂੰ ਦਿਖਾ ਦਿੰਦੀ ਹਾਂ ਅੱਜ ਬਣਾ ਕੇ। ਫਰਿੱਜ ਵਿੱਚੋਂ ਅਸੀਂ ਕੱਢ ਲਵਾਂਗੇ ਦੁੱਧ ਦੀ ਬੋਤਲ। ਜ਼ਰਾ ਜਿਹਾ ਇੱਕ ਘੁੱਟ ਦੁੱਧ ਬਚਿਆ, ਇਹ ਸਾਡੇ ਵਾਸਤੇ ਇਹੀ ਕਾਫੀ ਹੈ। ਇੱਕ ਟੀ ਬੈਗ ਪਾਇਆ ਸੀ ਇਹਦੇ ਵਿੱਚ, ਔਰ ਜ਼ਿਆਦਾਤਰ ਮੈਂ 2 ਟੀ ਬੈਗ ਪਾਉਂਦੀ ਹਾਂ, ਲੇਕਿਨ ਜਦੋਂ ਦੁਪਹਿਰ ਨੂੰ ਅਗਰ ਪੀਵਾਂ ਤਾਂ ਫਿਰ ਬਾਅਦ ਵਿੱਚ ਇੱਕ ਵੀ ਪਾ ਲੈਂਦੀ ਹਾਂ, ਕਿਉਂਕਿ ਇਹ ਜ਼ਰਾ ਸਟਰੋਂਗ ਵਾਲੇ ਨੇ, ਇਸ ਇੱਕ ਨਾਲ ਵੀ ਕੰਮ ਚੱਲ ਜਾਂਦਾ ਹੈ। ਇਹ ਅਸੀਂ ਹੁਣ ਕੱਢ ਦੇਵਾਂਗੇ। ਔਰ ਉਸ ਤੋਂ ਬਾਅਦ ਇਹਦੇ ਵਿੱਚ ਜਾਣੀ ਇੱਕ ਘੁੱਟ ਦੁੱਧ ਬਸ। ਲਓ ਜੀ, ਔਰ ਉਸ ਤੋਂ ਬਾਅਦ ਚਾਹ ਹੋ ਜਾਣੀ ਸਾਡੀ ਤਿਆਰ। ਪਤਲੀ ਪਤੰਗ, ਕਿੱਡੀ ਸੋਹਣੀ ਲੱਗਦੀ ਏ, ਪਤਲੋ ਜਿਹੀ। ਅਤੇ ਪਤਲੋ ਜੀ ਚਾਹ ਸਾਡੀ ਤਿਆਰ ਹੋ ਗਈ ਹੈ, ਅਸੀਂ ਹੁਣ ਇਹਨੂੰ ਪੀਵਾਂਗੇ। ਦੁੱਧ ਦੇਖੋ ਥੋੜ੍ਹਾ ਜਿਹਾ ਸੀ ਉਹਦੇ ਵਿੱਚੋਂ ਵੀ ਬਚ ਗਿਆ, ਬਿਲਕੁਲ ਇੱਕ ਘੋਟ ਹੀ ਪੈਂਦਾ ਵੇ। ਲਓ ਜੀ, ਇਹਦੇ 'ਚ ਹਾਲੇ ਬਚ ਗਿਆ। ਅਤੇ ਹੁਣ ਮੈਂ ਇਹ ਨਾਲ ਚਾਹ ਪੀਵਾਂਗੀ। ਨਾਲ ਮੈਂ ਇੱਕ ਅੱਜ ਬੜਾ ਅਹਿਮ ਕੰਮ ਕਰਨ ਲੱਗੀ ਹਾਂ, ਬੜਾ ਅਹਿਮ ਸਰਗਰਮੀ ਅੱਜ ਹੋਣ ਲੱਗੀ ਹੈ। ਬਚਪਨ ਦੀ ਇੱਕ ਯਾਦ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਆ। ਇਹ ਸਾਡੇ ਬਚਪਨ ਦੀ ਇੱਕ ਯਾਦ। ਮੈਂ ਕਤਰ ਉਸ ਦਿਨ ਗਈ ਮਛਲੀ ਮਾਰਕੀਟ 'ਤੇ, ਉੱਥੋਂ ਮੈਨੂੰ ਇਹ ਮੱਛਲੀ ਮਿਲ ਗਈ। ਇਹ ਖੁਸ਼ਕ ਮੱਛਲੀ ਹੁੰਦੀ ਹੈ। ਮਲੇਸ਼ੀਆ ਵਿੱਚ ਜਾਂ ਇੰਡੋਨੇਸ਼ੀਆ ਦੇ ਲੋਕ, ਬੰਗਲਾਦੇਸ਼ ਦੇ ਲੋਕ, ਮੁਖਤਲਿਫ ਥਾਈਲੈਂਡ ਦੇ ਮੁਖਤਲਿਫ ਜਿੱਥੇ ਮੱਛੀ ਜ਼ਿਆਦਾ ਖਾਧੀ ਜਾਂਦੀ ਹੈ ਨਾ, ਉੱਥੇ ਇਹ ਸੁੱਕੀ ਮੱਛੀ ਜ਼ਰੂਰ ਖਾਂਦੇ ਨੇ। ਇਹਦਾ ਸਾਲਨ ਵੀ ਬਣਦਾ ਵੇ। ਇਹਨੂੰ ਇਸ ਤਰ੍ਹਾਂ ਫਰਾਈ ਕਰਕੇ ਹਲਕਾ ਜਿਹਾ, ਕਿਉਂਕਿ ਸੁੱਕੀ ਜਿਹੀ 'ਚ ਹੁੰਦੀ, ਛੋਟੀ ਛੋਟੀ ਮੱਛੀ ਹੁੰਦੀ ਹੈ, ਔਰ ਇਹਨੂੰ ਸਾਲਨ ਵੀ ਬਣਾ ਕੇ ਖਾਂਦੇ ਨੇ। ਮੈਂ ਕਿਸੇ ਨੇ ਤਾਂ ਤੁਹਾਨੂੰ ਸਾਲਨ ਵੀ ਥੋੜ੍ਹਾ ਜਿਹਾ ਬਣਾ ਕੇ ਦਿਖਾ ਦੇਵਾਂਗੀ। ਸਾਲਨ ਤੋਂ ਮੁਰਾਦ ਹੈ ਕਿ ਪਿਆਜ਼ ਵਿੱਚ ਭੁੰਨ ਕੇ ਨਾ ਮਸਾਲਾ, ਅਤੇ ਇਹਨੂੰ ਕਰ ਦਿੱਤਾ ਜਾਂਦਾ ਵੇ। ਇਹ ਦੇਖੋ ਬਿਲਕੁਲ ਛੋਟੀ ਛੋਟੀ ਮੱਛੀ ਸੁੱਕੀ ਹੋਈ। ਇਹ ਸਾਡੇ ਖਾਲਾ ਜਦੋਂ ਮਲੇਸ਼ੀਆ ਤੋਂ ਆਉਂਦੇ ਸਨ ਨਾ, ਅਤੇ ਸਾਡੇ ਵਾਸਤੇ ਪੈਕਟ ਲੈ ਕੇ ਆਉਂਦੇ ਸਨ। ਸਾਨੂੰ ਪਹਿਲੇ ਬਿਲਕੁਲ ਨਹੀਂ ਪਤਾ ਸੀ ਉਹ ਲੈ ਕੇ ਆਉਂਦੇ ਸਨ, ਕਿਉਂਕਿ ਮੇਰੀ ਅੰਮੀ ਨੂੰ ਸ਼ੌਕ ਸੀ ਖਾਣ ਦਾ। ਮੇਰੀ ਅੰਮੀ ਇੱਕ ਮਲੇਸ਼ੀਅਨ ਸਨ, ਅਤੇ ਉਹਨਾਂ ਨੂੰ ਬੜਾ ਚੰਗਾ ਲੱਗਦਾ ਸੀ, ਅਤੇ ਫਿਰ ਮੇਰੀ ਖਾਲਾ ਸੁੱਕੀ ਮੱਛੀ ਲੈ ਕੇ ਆਉਂਦੇ ਸਨ। ਇਸ ਤਰ੍ਹਾਂ ਸਾਨੂੰ ਵੀ ਆਦਤ ਪੈ ਗਈ। ਲੇਕਿਨ ਕੋਈ ਪਾਕਿਸਤਾਨ ਤੋਂ ਸਾਨੂੰ ਕਦੀ ਇਹ ਮਿਲੀ ਨਹੀਂ ਸੀ ਉਹਨਾਂ ਜ਼ਮਾਨਿਆਂ ਵਿੱਚ। ਅਸੀਂ ਬੜਾ ਇੱਥੇ ਫਿਰ ਜਦੋਂ ਅਸੀਂ ਆਏ, ਇੱਥੇ ਵੀ ਸਾਨੂੰ ਉਹ ਖੁਸ਼ਕ ਵਾਲੀ ਮੱਛਲੀ ਕਈ ਜਗ੍ਹਾ 'ਤੇ ਪਈ ਹੁੰਦੀ ਹੈ, ਲੇਕਿਨ ਦੂਸਰੀ ਤਰ੍ਹਾਂ ਦੀ ਹੁੰਦੀ ਹੈ। ਲੇਕਿਨ ਕਤਰ ਵਿੱਚ ਮੈਨੂੰ ਸੇਮ ਉਹੀ ਮਿਲ ਗਈ। ਮੈਂ ਬੜੀ ਖੁਸ਼ ਹੋਈ। ਮੈਂ 2 ਪੈਕਟ ਉੱਥੋਂ ਚੁੱਕ ਲਏ। ਮੈਂ ਕਿਹਾ ਵੀ ਇਹ ਕਰਾਂਗੇ, ਅਤੇ ਬਸ ਇਹਨੂੰ ਹੁਣ ਥੋੜ੍ਹਾ ਜਿਹਾ ਮੈਂ ਸਾਫ਼ ਕਰਾਂਗੀ, ਕਿਉਂਕਿ ਕਿਸੇ ਕਿਸੇ ਮੱਛੀ ਦੀ ਇੱਥੇ ਅੱਖ ਅੱਗੇ ਲੱਗੀ ਹੁੰਦੀ ਹੈ। ਇਹ ਬਸ ਅੱਖ ਵਾਲਾ ਪੋਰਸ਼ਨ ਜਿਹੜਾ ਨਾ, ਇਸ ਤਰ੍ਹਾਂ ਨੂੰ ਸਾਫ਼ ਕਰਨਾ ਹੁੰਦਾ, ਕਿ ਤਾਂ ਕਿ ਬਸ ਅੱਖ ਕੱਢ ਦੇਵੋ ਔਰ ਬਾਕੀ ਫਿਰ ਸਾਫ਼ ਕਰਕੇ ਰੱਖ ਲਵੋ ਤੁਸੀਂ। ਅੱਜ ਮੈਂ ਸੋਚਿਆ
ਕਿ ਮੈਂ ਤੁਹਾਡੇ ਨਾਲ ਬਚਪਨ ਦੀ ਯਾਦ ਵੀ ਸ਼ੇਅਰ ਕਰਨੀ ਆ ਅਤੇ ਨਾਲੇ ਮੈਂ ਸਾਫ਼ ਕਰਕੇ ਇੱਕ ਡੱਬੇ 'ਚ ਪਾ ਕੇ ਰੱਖ ਦੇਵਾਂਗੀ ਕਿ ਜਦੋਂ ਵੀ ਸਾਨੂੰ ਜ਼ਰੂਰਤ ਹੋਏਗੀ। ਦਾਲ ਚਾਵਲ ਜਿਸ ਦਿਨ ਪਕਾਓ ਉਸ ਦੇ ਨਾਲ ਥੋੜ੍ਹੀ ਜਿਹੀ ਫਰਾਈ ਕਰ ਲਓ, ਬਹੁਤ ਮਜ਼ਾ ਦਿੰਦੀ। ਇੱਕ ਦਿਨ ਮੈਂ ਤੁਹਾਨੂੰ ਇਹਦਾ ਸਾਲਨ ਵੀ ਪਕਾ ਕੇ ਦਿਖਾਵਾਂਗੀ। ਲਓ ਬਈ, ਇੱਕ ਬਚਪਨ ਦੀ ਯਾਦ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਹੁਣ ਮੈਨੂੰ ਅੰਦਰ ਲੈ ਕੇ ਜਾਵਾਂਗੀ, ਆਰਾਮ ਨਾਲ ਬੈਠ ਕੇ ਤਸੱਲੀ ਵਾਲਾ ਕੰਮ ਹੈ ਇਹ ਮੈਂ ਕਰਾਂਗੀ ਅਤੇ ਨਾਲ ਮੈਂ ਪੀਵਾਂਗੀ ਚਾਹ ਅਤੇ ਨਾਲ ਫਿਰ ਅਸੀਂ ਬਾਕੀ ਵੀ ਤੁਹਾਡੇ ਨਾਲ ਗੱਪਸ਼ਪ ਕਰਦੇ ਰਹਾਂਗੇ। ਲੇਟ ਅੱਜ ਅਸੀਂ ਲੇਟ ਹੋ ਗਏ, ਲੇਟ ਉੱਠੇ, ਲੇਟ ਨਾਸ਼ਤਾ ਅਤੇ ਲੇਟ ਹੀ ਫਿਰ ਸਾਰਾ ਕੰਮ ਹੁੰਦਾ ਗਿਆ। ਕੋਈ ਗੱਲ ਨਹੀਂ, ਫਿਰ ਆਵੇ ਕਿ ਸਪੀਡਾਂ ਫੜੀਆਂ ਅਤੇ ਕੰਮ ਮੁੱਕ ਗਿਆ। ਲੇਕਿਨ ਖਾਸੀ ਅੱਜ ਦੇਰ ਹੋ ਗਈ। ਅੱਜ ਅਸੀਂ ਜਾ ਰਹੇ ਹਾਂ ਆਪਣੇ ਮੁਹੱਲੇ ਵਿੱਚ, ਇੱਕ ਸਾਡੇ ਪੜੋਸੀ ਨੇ, 2-4 ਘਰ ਛੱਡ ਕੇ ਅੱਗੇ ਰਹਿੰਦੇ ਨੇ। ਉਹਨਾਂ ਦੇ ਇੱਕ ਬੇਬੀ ਆਈ ਹੈ, ਬਹੁਤ ਛੋਟੀ ਜਿਹੀ। ਪਾਕਿਸਤਾਨ ਜਾਣ ਤੋਂ ਪਹਿਲੇ ਉਹਨਾਂ ਨੇ ਮਿਠਾਈ ਭੇਜੀ ਸੀ, ਲੇਕਿਨ ਮੈਂ ਪਾਕਿਸਤਾਨ ਚਲੀ ਗਈ ਸਾਂ ਅਤੇ ਫਿਰ ਅਸੀਂ ਜਾ ਨਹੀਂ ਸਕੇ ਸਾਂ। ਅਤੇ ਹੁਣ ਅੱਜ ਅਸੀਂ ਬੇਬੀ ਨੂੰ ਦੇਖਣ ਵਾਸਤੇ ਜਾ ਰਹੇ ਹਾਂ। ਠੰਡ ਤਾਂ ਖਾਸੀ, ਬਾਹਰ ਦੇਖ ਲਓ, ਉਹ ਵੀ ਬਾਹਰ ਦਾ ਨਜ਼ਾਰਾ ਤੁਹਾਨੂੰ ਮੈਂ ਸੁਬਾਹ ਵੀ ਦਿਖਾਇਆ ਸੀ। ਪਰ ਹੁਣ ਵੀ ਬਾਰਿਸ਼ ਹਾਲੇ ਵੀ ਚੱਲਦੀ ਹੈ, ਪਰ ਅਸੀਂ ਨਜ਼ਦੀਕ ਹੀ ਜਾਣਾ ਹੋਵੇ ਅਤੇ ਅਸੀਂ ਚਲੇ ਜਿਨ ਲਾਹੌਰ ਨੀ ਤੱਕਿਆ ਜੰਮਿਆ ਨਹੀਂ, ਲਾਹੌਰ ਰੇ ਲਾਹੌਰ ਵੀ ਵਾਕਈ ਲਾਹੌਰ ਹੈ। ਬੜਾ ਹੀ ਚੰਗਾ ਲੱਗਿਆ ਲਾਹੌਰ 'ਚ ਫਿਰ ਕੇ। ਅੰਦਰੂਨ ਲਾਹੌਰ ਅਸੀਂ ਗਏ, ਉੱਥੇ ਜਿਹੜੀਆਂ ਬਾਜ਼ਾਰ ਸਨ, ਅਨਾਰਕਲੀ ਬਾਜ਼ਾਰ, ਬਾਨੋ ਬਾਜ਼ਾਰ, ਫਿਰ ਅਸੀਂ ਮਸਜਿਦ ਵਜ਼ੀਰ ਖਾਨ ਦੇਖੀ ਔਰ ਕਿਲਾ ਦੇਖਿਆ ਔਰ ਮਾਸ਼ਾਈ ਮਸਜਿਦ, ਬੜਾ ਅੱਛਾ ਸਾਡਾ ਹੈਗਾ। ਔਰ ਫੂਡ ਸਟਰੀਟ 'ਤੇ ਅਸੀਂ 2 ਦਫਾ ਗਏ, ਇੱਕ ਦਫਾ ਪਹਿਲੇ ਗਏ ਔਰ ਇੱਕ ਦਫਾ ਫਿਰ ਬਾਅਦ 'ਚ ਹਵੇਲੀ ਰੈਸਟੋਰੈਂਟ ਲੈ ਗਏ। ਇਸ ਤਰ੍ਹਾਂ ਅਸੀਂ ਲਾਹੌਰ ਨੂੰ ਪੂਰਾ ਤਾਂ ਨਹੀਂ ਘੁੰਮ ਸਕਿਆ। ਮੀਨਾਰੇ ਪਾਕਿਸਤਾਨ ਵੀ ਉਸੇ ਤਰਫ ਸੀ, ਉਹ ਵੀ ਦੇਖਿਆ। ਪਰ ਇਹ ਕਿ ਅਸੀਂ ਉਸ ਤਰ੍ਹਾਂ ਬਹੁਤ ਜ਼ਿਆਦਾ ਦਿਨ ਅਸੀਂ, ਕਿਉਂਕਿ ਸਾਡਾ ਸਟੇ ਨਹੀਂ ਸੀ, ਟੋਟਲੀ 4 ਦਿਨ ਸਟੇ ਵਿੱਚ ਜਿੰਨਾ ਅਸੀਂ ਦੇਖ ਸਕਦੇ ਸਨ ਬਾਜ਼ਾਰ ਵਗੈਰਾ ਉੱਤੇ ਦੇ। ਔਰ ਆਇਮਾ ਨੂੰ ਬਹੁਤ ਸ਼ੌਕ ਸੀ ਕਿ ਅਸੀਂ ਪੁਰਾਣੇ ਬਾਜ਼ਾਰ ਦੇਖੀਏ, ਪੁਰਾਣੀ ਜਗ੍ਹਾ ਦੇਖੀਏ, ਮੌਲਸ ਵਗੈਰਾ। ਅਤੇ ਉਹ ਕਹਿੰਦੀ ਅਸੀਂ ਅਮਰੀਕਾ 'ਚ ਦੇਖਦੇ ਰਹਿੰਦੇ ਹਾਂ ਅਤੇ ਮੈਨੂੰ ਪੁਰਾਣੀਆਂ ਚੀਜ਼ਾਂ ਦੇਖਣ ਦਾ ਸ਼ੌਕ ਹੈ। ਅਸੀਂ ਕੋਸ਼ਿਸ਼ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਅਸੀਂ ਦੇਖੀਏ। ਉਜ਼ਮਾ ਨਾਲ ਮੁਲਾਕਾਤ ਰਹੀ, ਉਜ਼ਮਾ ਨੇ ਬਹੁਤ ਅੱਛਾ ਖਾਣਾ ਖਿਲਾਇਆ। ਬਹੁਤ ਬਹੁਤ ਸ਼ੁਕਰੀਆ ਉਜ਼ਮਾ ਤੁਹਾਡੀਆਂ ਮੁਹੱਬਤਾਂ ਦਾ, ਕਿ ਤੁਸੀਂ ਜਿਹੜਾ ਬਹੁਤ ਜ਼ਿਆਦਾ ਇੱਜ਼ਤ ਦਿੱਤੀ, ਇੱਜ਼ਤ ਅਫਜ਼ਾਈ ਕੀਤੀ। ਮੈਂ ਥੋੜ੍ਹੀ ਦੇਰ ਲਈ ਮਿਲਣ ਵਾਸਤੇ ਗਈ ਸਾਂ, ਲੇਕਿਨ ਖਾਣੇ ਦਾ ਤਮਾਮ ਸੀ, ਖਾਣਾ ਖਾਧਾ। ਔਰ ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਮਜ਼ੇਦਾਰ ਖਾਣਾ ਸੀ। ਬੜੀ ਮਿਹਨਤ ਤੁਸੀਂ ਕੀਤੀ ਸੀ, ਮੇਰੇ ਮਨਾ ਕਰਨ ਦੇ ਬਾਵਜੂਦ ਵੀ ਤੁਸੀਂ ਖਾਣਾ ਬਣਾਇਆ, ਬਹੁਤ ਅੱਛਾ ਰਿਹਾ। ਫਿਰ ਉੱਥੋਂ ਅਸੀਂ ਟੁਰ ਪਏ ਜੀ ਸਿਆਲਕੋਟ ਲਈ, ਦਾਦਕਿਆਂ ਦੇ, ਆਪਣੇ ਦਾਦਕਿਆਂ ਦੇ ਜਾਣ ਵਾਸਤੇ। ਦਾਦਕਿਆਂ ਦੇ ਸ਼ਹਿਰ ਅਸੀਂ ਗਏ। ਅਸੀਂ ਫਿਰ ਉਹਦੇ ਲਈ ਸਫ਼ਰ ਕੀਤਾ ਲਾਹੌਰ ਤੋਂ। ਹੁਣ ਤਾਂ ਬਹੁਤ ਆਰਾਮ ਦੇ ਸਫ਼ਰ ਹੋ ਗਿਆ, ਰੋਡਸ ਅੱਛੇ ਬਣ ਗਏ ਨੇ, ਉਹਦੀ ਵਜ੍ਹਾ ਦੇ ਨਾਲ ਅਸੀਂ ਸਿਆਲਕੋਟ ਸ਼ਹਿਰ ਪਹੁੰਚੇ। ਸਿਆਲਕੋਟ ਉਹ ਸ਼ਹਿਰ ਜਿਹੜਾ ਖੇਲਾਂ ਦੇ ਸਮਾਨ ਦੇ ਹਵਾਲੇ ਨਾਲ ਵੀ ਆਲਮੀ ਸ਼ੋਹਰਤ ਰੱਖਦਾ ਵੇ। ਔਰ ਬੜੇ ਜੀ ਉੱਤੇ ਪੂਰਾ ਜਿਹੜਾ ਤੁਸੀਂ ਦੇਖੋ ਕਿ ਇਹ ਜਿਹੜਾ ਗੇਮਸ ਵਗੈਰਾ ਹੁੰਦੇ ਨੇ, ਫੁੱਟਬਾਲ ਜਿਹੜਾ ਬਣਦਾ ਹੋਵੇ, ਵਰਲਡ ਕੱਪ ਫੁੱਟਬਾਲ ਵੀ ਜਿਹੜਾ ਖੇਲਿਆ ਜਾਂਦਾ ਪਾਕਿਸਤਾਨ ਤੋਂ ਹੀ ਬਣਦਾ, ਅਤੇ ਬੜੇ ਫਖਰ ਦੀ ਗੱਲ ਹੈ ਜੀ ਸਾਡੇ ਵਾਸਤੇ। ਸਾਡੇ ਅੱਲਾਮਾ ਇਕਬਾਲ ਦਾ ਸ਼ਹਿਰ, ਫੈਜ਼ ਅਹਿਮਦ ਫੈਜ਼ ਦਾ ਸ਼ਹਿਰ, ਅਤੇ ਸਾਡੇ ਦਾਦਕਿਆਂ ਦਾ ਸ਼ਹਿਰ, ਅਤੇ ਸਾਡਾ ਸ਼ਹਿਰ, ਸਾਡੀ ਜਨਮ ਭੂਮੀ। ਅਸੀਂ ਉੱਥੇ ਪਹੁੰਚੇ। ਮੈਂ ਆਪਣੇ ਉਸ ਘਰ ਵਿੱਚ ਗਈ ਜਿੱਥੇ ਮੇਰੀ ਮੈਂ ਪੈਦਾ ਹੋਈ ਸਾਂ। ਹੁਣ ਬੇਸ਼ੱਕ ਉਹ ਘਰ ਬਦਲ ਚੁੱਕਿਆ ਵੇ, ਥੋੜ੍ਹੀ ਸਾਰੇ ਜ਼ਮਾਨੇ ਦੇ ਹਿਸਾਬ ਦੇ ਨਾਲ ਰੱਦੋ ਬਦਲ ਚੀਜ਼ਾਂ 'ਚ ਆ ਜਾਂਦਾ, ਮਕਾਨ ਨਵੇਂ ਸਟਾਈਲ ਦੇ ਬਣ ਜਾਂਦੇ ਨੇ। ਪਰ ਇਹ ਵੇਖ ਅਸੀਂ ਮੈਂ ਉੱਥੇ ਗਈ। ਫਿਰ ਉੱਥੋਂ ਆਪਣੇ ਕਜ਼ਨ, ਦੂਸਰੀ ਆਪਣੀ ਚਾਚਾ ਦੀ ਬੇਟੀ ਦੇ ਘਰ ਗਈ। ਇੱਥੇ ਅਸੀਂ ਇੱਕ ਫਰੈਂਡ ਮੇਰੇ ਬਚਪਨ ਦੀ ਸੀ, ਉਹਨੂੰ ਮਿਲੇ। ਇਸ ਤਰ੍ਹਾਂ ਇੱਕ ਰਾਤ ਅਸੀਂ ਸਟੇ ਕੀਤਾ ਉੱਥੇ, ਸ਼ਾਮ ਪਹੁੰਚੇ। ਔਰ ਦੂਸਰੇ ਦਿਨ ਸੁਬਾਹ ਨਾਸ਼ਤਾ ਖਾ ਕੇ ਸਾਡੀ ਇਸਲਾਮਾਬਾਦ ਲਈ ਰਵਾਨਗੀ ਸੀ। ਲੇਕਿਨ ਬੜਾ ਚੰਗਾ ਲੱਗਿਆ। ਜਿਹੜੇ ਚੰਦ ਘੰਟੇ ਸਨ ਅਸੀਂ ਰਾਤ ਦੇਰ ਤੱਕ ਜਾਗਦੇ ਰਹੇ, ਆਪਸ 'ਚ ਬੈਠੇ ਗੱਲਾਂ ਕਰਦੇ ਰਹੇ, ਔਰ ਬੜਾ ਅੱਛਾ ਸਾਡਾ ਉਹ ਟੂਰ ਰਿਹਾ। ਬੱਚਿਆਂ ਨੇ ਖਾਸ ਤੌਰ 'ਤੇ ਬੜੀ ਬੱਚਿਆਂ ਨੇ ਮੁਹੱਬਤ ਦਿਖਾਈ। ਉਹ ਬੜੀ ਫੁੱਫੋ ਦੇ ਦੀਵਾਨੇ ਬੱਚੇ ਕਿ ਸਾਡੀ ਫੁੱਫੋ ਆਈ ਹੈ, ਔਰ ਇੰਨੇ ਖੁਸ਼ ਹੋਏ। ਮੈਂ ਖੁਦ ਬੜਾ ਖੁਸ਼ ਹੋਈ ਉਹਨਾਂ ਨੂੰ ਮਿਲ ਕੇ ਕਿ ਬੱਚਿਆਂ ਦੇ ਨਾਲ ਤੁਹਾਡਾ ਟਾਈਮ ਵੈਸੇ ਬੜਾ ਅੱਛਾ ਗੁਜ਼ਰਦਾ ਵੇ, ਲੇਕਿਨ ਬੱਚੇ ਮਨ ਕੇ ਸੱਚੇ ਬੱਚੇ। ਮੈਨੂੰ ਇਸ ਤਰ੍ਹਾਂ ਲੱਗਿਆ ਸ਼ਾਇਦ ਕੋਈ ਬੈਲ ਬਜੀ, ਮੈਂ ਦੇਖਣੀ ਹਾਂ। ਕੋਈ ਬਾਹਰ ਆਇਆ, ਮੈਨੂੰ ਲੱਗਦਾ ਪਾਰਸਲ ਆਇਆ ਸਾਡਾ। हाँ अस्सलाम वालेकुम। ओह सॉरी मैंने भी हाथ स्टिक पकड़ी हुई है। चलो भी पार्सल आ गए ने साढ़े, तो बई ਵਿੱਚ ਹੀ पार्सल आ गए ने, ਤੇ ਵਿੱਚ ਹੀ ਸਾਡੀ ਗੁਫ਼ਤਗੂ ਚੱਲ ਰਹੀ ਸੀ। ਬਾਰਿਸ਼ ਹੋ ਰਹੀ ਹੈ, ਲੇਕਿਨ ਬਾਰਿਸ਼ ਦੇ ਬਾਵਜੂਦ ਵੀ ਦੇਖੋ ਕੰਮ ਰੁਕਦਾ ਨਹੀਂ ਹੈ। ਕਿ ਲੋਕ ਜਿਹੜੇ ਨੇ ਆਪਣੇ ਕੰਮਕਾਜ ਨਿਪਟਾਉਂਦੇ ਨੇ, ਪਾਰਸਲ ਵੀ ਆਉਂਦੇ ਨੇ,
ਬਾਕੀ ਡਿਲੀਵਰੀਜ਼ ਵੀ ਆਉਂਦੀਆਂ ਨੇ, ਰਾਇਲ ਮੇਲ ਵਾਲਿਆਂ ਦੇ ਵੀ ਆਉਂਦੇ ਆ। ਗਾੜੀ ਖੜੀ ਇਸ ਸਾਈਡ ਤੇ ਰੈੱਡ ਕਲਰ ਦੀ ਜਿਹੜੀ ਗਾੜੀ ਖੜੀ ਹੈ ਰਾਇਲ ਮੇਲ ਵਾਲਿਆਂ ਦੀ, ਇਹ ਵੀ ਆਪਣਾ ਪਾ ਕੇ ਆਉਂਦੇ ਨੇ। ਪ੍ਰਾਈਵੇਟ ਜਿਹੜੇ ਨੇ ਉਹ ਵੀ ਕੰਮ ਰੁਕਦਾ ਨਹੀਂ, ਤੇ ਚਾਹੇ ਕਿੰਨੀ ਵੀ ਬਾਰਿਸ਼ ਹੋਵੇ ਜਾਂ ਕਿੰਨੀ ਵੀ ਠੰਡ ਪਵੇ, ਬਰਫ਼ਬਾਰੀ ਹੋਵੇ, ਕੰਮ ਨਹੀਂ ਰੁਕਦਾ। ਤੇ ਚਲੋ ਜੀ, ਬੜੀ ਠੰਡਕ ਲੱਗ ਰਹੀ ਹੈ। ਤੇ ਹੁਣ ਮੈਂ ਬੰਦ ਕਰਾਂ ਕਿ ਬਾਰਿਸ਼ ਵੀ ਹੋ ਰਹੀ ਹੈ, ਖਾਸੀ ਠੰਡ ਪੈ ਰਹੀ ਹੈ। ਮੈਂ ਕੱਲ੍ਹ ਤੁਹਾਨੂੰ ਇੱਕ ਅੰਗੂਠੀ ਦਾ ਜ਼ਿਕਰ ਕੀਤਾ ਸੀ ਕਿ ਅੰਗੂਠੀ ਬੜੀ ਮੈਨੂੰ ਮਿਲੀ, ਮੈਨੂੰ ਤੋਹਫਾ ਮਿਲਿਆ, ਮੈਨੂੰ ਬੜਾ ਚੰਗਾ ਲੱਗਿਆ। ਉਹ ਮੈਨੂੰ ਤੋਹਫਾ, ਮੈਨੂੰ ਇਹ ਅੰਗੂਠੀ ਜਿਹੜੀ ਹੈ ਤੁਸੀਂ ਹੱਥ 'ਚ ਦੇਖ ਰਹੇ ਹੋ, ਇਹ ਮੇਰੇ ਚਾਚਾ ਜੀ ਦੇ ਬੇਟੇ ਨੇ ਮੈਨੂੰ ਦਿੱਤੀ। ਉਹਨੇ ਮੈਨੂੰ ਦਿੱਤੀ। ਉਹਨੇ ਕਿਹਾ ਬਾਜੀ ਤੁਹਾਨੂੰ ਸ਼ੌਕ ਹੈ ਪੱਥਰਾਂ ਦਾ, ਅਤੇ ਮੈਂ ਤੁਹਾਨੂੰ ਦੇ ਰਿਹਾ, ਤੁਸੀਂ ਪਾਈਓ। ਮੈਨੂੰ ਬੜੀ ਖੁਸ਼ੀ ਹੋਈ, ਕਿਉਂਕਿ ਗਿਫਟ ਜਿਹੜਾ ਹੁੰਦਾ, ਵੈਸੇ ਹੀ ਤੋਹਫਾ ਜਿਹੜਾ ਹੁੰਦਾ ਤੁਹਾਨੂੰ ਮਿਲਦਾ, ਉਹ ਦੇਣ ਵਾਲੇ ਦੀ ਮੁਹੱਬਤ ਹੁੰਦੀ ਹੈ, ਉਹ ਦੇਣ ਵਾਲੇ ਦਾ ਖੁਲੂਸ ਉਹਦੇ ਵਿੱਚ ਸ਼ਾਮਿਲ ਹੁੰਦਾ ਵੇ, ਕਿ ਤੁਸੀਂ ਫਿਰ ਉਹ ਬੜਾ ਚੰਗਾ ਲੱਗਦਾ ਤੁਹਾਨੂੰ। ਮੈਨੂੰ ਤਾਂ ਬੜਾ ਚੰਗਾ ਲੱਗਦਾ ਹੈ ਕਿ ਤੋਹਫਾ ਦੇਣਾ, ਤੋਹਫਾ ਲੈਣਾ। ਲੇਕਿਨ ਉਹਨੇ ਇੰਨੀ ਮੁਹੱਬਤ ਨਾਲ ਮੈਨੂੰ ਦਿੱਤੀ ਕਿ ਬਾਜੀ ਇਹ ਤੁਸੀਂ ਪਾਣੀ। ਉਸ ਵੇਲੇ ਮੈਨੂੰ ਉਹਨੇ ਦੇ ਦਿੱਤੀ, ਥੋੜ੍ਹੀ ਮੈਨੂੰ ਟਾਈਟ ਸੀ। ਫਿਰ ਜਦੋਂ ਬੂਰੇ ਵਾਲਾ ਗਈ, ਮੈਂ ਥੋੜ੍ਹੀ ਜਿਹੀ ਲੂਜ਼ ਕਰਵਾਈ, ਅਤੇ ਹੁਣ ਜੀ ਇਹ ਅਸੀਂ ਪਾ ਲਈਏ। ਅਤੇ ਸ਼ੁਕਰੀਆ ਉਮਰ ਨੂੰ ਪਤਾ ਸੀ ਕਿ ਬਾਜੀ ਨੂੰ ਬੜੇ ਪਸੰਦ ਨੇ ਪੱਥਰ, ਅਤੇ ਉਹਨੇ ਮੈਨੂੰ ਬੜਾ ਅੱਛਾ ਗਿਫਟ ਦਿੱਤਾ। ਅੱਛੇ ਅਸੀਂ ਉੱਥੇ ਖਾਣੇ ਖਾਧੇ, ਆਪਣੇ ਦਾਦਕਿਆਂ ਦੇ ਘਰ 'ਚ ਬੈਠ ਕੇ ਬੜਾ ਸ਼ਾਨਾ ਸੀ। ਐਸਾ ਫੀਲਿੰਗ ਆ ਰਹੀ ਸੀ ਕਿ ਜਿਵੇਂ ਬਈ ਅਸੀਂ ਕੋਈ ਬਾਦਸ਼ਾਹਾਂ ਅਤੇ ਅੱਜ ਆਪਣੇ ਤਖਤ 'ਤੇ ਬੈਠੇ ਹਾਂ। ਆਬਾਈ ਘਰ ਜਿਹੜੇ ਹੁੰਦੇ ਨੇ ਨਾ, ਉਹ ਬੜੇ ਤੁਹਾਨੂੰ ਸਕੂਨ ਦਿੰਦੇ ਨੇ, ਬੜਾ ਤੁਸੀਂ ਉੱਤੇ ਫਖਰ ਮਹਿਸੂਸ ਕਰਦੇ ਹੋ। ਅਤੇ ਮੈਨੂੰ ਵੀ ਬਹੁਤ ਮਜ਼ਾ ਆਇਆ। ਸਿਆਲਕੋਟ ਦੀਆਂ ਗਲੀਆਂ, ਉਸ ਸ਼ਹਿਰ ਜਿੱਥੇ ਮੈਂ ਕੀ ਕਹਿੰਦੇ ਨੇ ਬਚਪਨ 'ਚ ਟਾਂਗਿਆਂ 'ਤੇ ਸਫ਼ਰ ਕਰਦੇ ਸਾਂ, ਮੇਰੀ ਦਾਦੀ ਦੀਆਂ ਯਾਦਾਂ ਪੂਰੇ ਘਰ, ਉਹ ਮੈਨੂੰ ਬੜਾ ਚੰਗਾ ਲੱਗਿਆ। ਅਤੇ ਉਹ ਜ਼ਿੰਦਗੀ 'ਚ ਫਿਰ ਪਤਾ ਨਹੀਂ ਅਸੀਂ ਉਹਨਾਂ ਜਗ੍ਹਾ 'ਤੇ ਜਾਣਾ ਕਿ ਨਹੀਂ ਜਾਣਾ, ਲੇਕਿਨ ਜਿਹੜਾ ਅਸੀਂ ਗਏ, ਬਹੁਤ ਸਾਨੂੰ ਇੱਜ਼ਤ ਵੀ ਮਿਲੀ, ਬਹੁਤ ਸਾਨੂੰ ਪਿਆਰ ਵੀ ਮਿਲਿਆ, ਔਰ ਬਹੁਤ ਸਾਰੇ ਸਾਨੂੰ ਗਿਫਟਸ ਵੀ ਮਿਲੇ। ਅਤੇ ਚਲੋ ਵੀ ਹੁਣ ਮੈਂ ਸਿਆਲਕੋਟ ਤੱਕ ਅਸੀਂ ਪਹੁੰਚੇ ਹਾਂ, ਹੁਣ ਅਸੀਂ ਜਾਈਏ ਜਿੱਥੇ ਅਸੀਂ ਹੋ ਕੇ ਆਉਣਾ ਵੇ। ਫਿਰ ਤੁਹਾਡੇ ਨਾਲ ਗੱਲ ਕਰਾਂਗੇ। ਕੰਮ ਵੈਸੇ ਅੱਜ ਸਾਡਾ ਖਾਸਾ ਲੇਟ ਅਸੀਂ ਹੋ ਗਏ ਹਾਂ, ਅਤੇ ਫਿਰ ਤੁਹਾਡੇ ਨਾਲ ਮਿਲਨੇ ਹਾਂ। ਯਾਦਾ ਉਸਮਾ ਨੇ ਕਿਹਾ ਬਾਜੀ ਮਜ਼ਾ ਹੀ ਆ ਗਿਆ ਮਾਨਾ ਗੱਲਾਂ ਦਾ, ਅਤੇ ਬਾਜੀ ਦੀਆਂ ਗੱਲਾਂ ਅਤੇ ਕਦੀ ਨਾ ਮੁੱਕਣ ਵਾਲੀਆਂ ਨੇ ਗੱਲਾਂ। ਅਤੇ ਫਿਰ ਬਹਿਰਾ ਮੈਂ ਨਾਲੋਂ ਨਾਲ ਤੁਹਾਨੂੰ ਫਿਰ ਮੈਂ ਅੱਗੇ ਦਾ ਵੀ ਸੁਣਾਵਾਂਗੀ ਕਿ ਜਿਹੜਾ ਅਸੀਂ ਇਸਲਾਮਾਬਾਦ ਗਏ, ਛੋਟਾ ਖੁਲਾਸਾ, ਤਾਂ ਕਿ ਪਤਾ ਚੱਲੇ ਕਿ ਅਸੀਂ ਸਿਰਫ ਘੁੰਮ ਕੇ ਨਹੀਂ ਆਏ ਹਾਂ। ਸਾਡੇ ਦਿਲਾਂ 'ਚ ਹਲੇ ਵੀ ਜਿਹੜਾ ਵੇ ਉਹ ਸਾਡਾ ਪਿਆਰ ਜਿਹੜਾ ਵੇ, ਪਿਆਰਿਆਂ ਦਾ, ਮੁਹੱਬਤਾਂ, ਜਿਹੜੇ ਸਾਰਿਆਂ ਦਾ ਖਲੂਸ, ਉਹ ਹਲੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਅਸੀਂ ਭੁੱਲੇ ਨਹੀਂ ਹਾਂ। ਉਹਨਾਂ ਪਿਆਰ ਉਸ ਫੇਜ਼ ਵਿੱਚੋਂ ਇਨਸਾਨ ਨਿਕਲ ਨਹੀਂ ਸਕਦਾ। ਜਿੱਥੇ ਤੁਸੀਂ ਜਾਂਦੇ ਹੋ, ਉਹ ਆਪਣੇ ਮੁਲਕ ਵਰਗਾ ਕੋਈ ਮੁਲਕ ਨਹੀਂ ਹੁੰਦਾ ਦੁਨੀਆ 'ਚ, ਆਪਣੇ ਸ਼ਹਿਰ ਵਰਗਾ ਕੋਈ ਸ਼ਹਿਰ ਨਹੀਂ, ਆਪਣੇ ਲੋਕਾਂ ਨਾਲੋਂ ਪਿਆਰੀ ਕੋਈ ਮੁਹੱਬਤ ਕਰਨ ਵਾਲੇ ਨਹੀਂ ਹੁੰਦੇ। ਬਹਰਹਾਲ ਜਿੱਥੇ ਵੀ ਰਹੀਏ, ਜਿੱਥੇ ਵੀ ਵਸੀਏ, ਅਸੀਂ ਯਾਦ ਕਰਦੇ ਰਹਿੰਦੇ ਹਾਂ। ਅਤੇ ਫਿਰ ਤੁਹਾਡੇ ਨਾਲ ਮਿਲਦੇ ਹਾਂ ਇੰਸ਼ਾਅੱਲਾ। ਅੱਗੇ ਦੀ ਨਵੀਂ ਦੀ ਟਰੂਦਾਤ ਸੁਣਾਵਾਂਗੇ। ਬਾਹਰ ਚੱਲ ਰਹੀ ਬਾਰਿਸ਼, ਅਤੇ ਮੈਂ ਪੀਣ ਲੱਗੀ ਹਾਂ ਚਾਏ, ਅਤੇ ਫਿਰ ਅਸੀਂ ਨਿਕਲਾਂਗੇ, ਪੜੋਸ ਵਾਲਿਆਂ ਦੇ ਘਰ ਜਾਣਾ ਵੇ। ਅੱਲਾ ਹਾਫਿਜ਼ ਅਤੇ ਰੱਬ ਰਾਖਾ। ਅਤੇ ਪਲੀਜ਼ ਤੁਸੀਂ ਕਮੈਂਟ ਕਰ ਦਿਆ ਕਰੋ ਜ਼ਰੂਰ, ਔਰ ਲਾਈਕ ਜ਼ਰੂਰ ਕਰ ਦਿਆ ਕਰੋ। ਕੋਈ ਖਰਚਾ ਨਹੀਂ, ਥਾਰੇ ਇੱਕ ਲਾਈਕ ਕਰਨ ਸੇ ਮੈਂ CM ਕੋਈ ਨਾ ਬਣੂ, ਅਤੇ ਉਹ ਗੱਲ ਹੈ ਕਿ CM ਨਹੀਂ ਬਣ ਜਾਣਾ। ਤੁਸੀਂ ਬਸ ਲਾਈਕ ਔਰ ਕਮੈਂਟ ਕਰ ਦਿਆ ਕਰੋ, ਮੇਰਾ ਥੋੜ੍ਹਾ ਜਿਹਾ ਭਲਾ ਹੋ ਜਾਏਗਾ। ਅੱਲਾ ਹਾਫਿਜ਼ ਅਤੇ ਰੱਬ ਰਾਖਾ।